ਫੀਫਾ ਵਰਲਡ ਕੱਪ ਹੋਣਾ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਚਿੰਤਾ ਦੇ ਵਿੱਚ ਆ ਵੀ ਯੂਐਸ ਹਜੇ ਵੀ ਅਨਪ੍ਰੀਪੇਅਰਡ ਹੈਗਾ ਪੋਟੈਂਸ਼ੀਅਲ ਹੈਲਥ ਆਊਟਬ੍ਰੇਕ ਦੇ ਲਈ ਜੇ ਵਰਲਡ ਕੱਪ 'ਚ ਫੈਡਰਲ ਗਵਰਨਮੈਂਟ ਨੇ 625 ਮਿਲੀਅਨ ਡਾਲਰ ਜਿਹੜੇ ਆ ਵਰਲਡ ਕੱਪ ਸਿਕਿਉਰਿਟੀ ਦੇ ਉੱਤੇ ਦਿੱਤੇ ਆ ਤੇ ਕੋਈ ਵੀ ਉਹਦੇ ਚੋਂ ਪਬਲਿਕ ਹੈਲਥ ਤੇ ਨਹੀਂ ਗਿਆ ਤੇ ਕੁਝ ਦਿਨ ਹੀ ਜਿਹੜੇ ਰਹਿ ਗਏ ਆ ਇਸ ਟੂਰਨਾਮੈਂਟ ਦੇ ਵਿੱਚ ਹੋਣ ਨੂੰ ਸੋ ਇਹ ਅੱਜ ਇੱਕ ਬਹੁਤ ਮੇਜਰ ਨਿਊਜ਼ ਆਊਟਲੈਟ ਆ ਉਹ ਰਿਪੋਰਟ ਕਰ ਰਿਹਾ ਹੈਗਾ 5 ਮਿਲੀਅਨ ਟਿਕਟਸ ਆਲਰੇਡੀ ਵਿਕ ਚੁੱਕੀਆਂ ਹੈਗੀਆਂ ਅਕ੍ਰੋਸ 3 ਕੰਟਰੀਜ਼ ਦੇ ਵਿੱਚ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਤੇ 16 ਸ਼ਹਿਰਾਂ ਦੇ ਵਿੱਚ 39 ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਚੱਲਣਾ ਹੈਗਾ ਤੇ ਕਹਿੰਦੇ 3.4 ਮਿਲੀਅਨ ਲੋਕ 2022 ਦਾ ਜਿਹੜਾ ਵਰਲਡ ਕੱਪ ਹੋਇਆ ਸੀ ਉਦੋਂ ਉਹਨਾਂ ਨੇ ਅਟੈਂਡ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਹੁਣੀ ਚੈਂਪੀਅਨ ਸਮਝ ਰਹੇ ਆ ਕਹਿੰਦੇ ਵੀ ਅਸੀਂ ਹੋਸਟ ਕਰ ਰਹੇ ਆ ਤੇ ਉਹਨਾਂ ਨੇ ਇੱਕ ਵਾਈਟ ਹਾਊਸ ਦੀ ਟਾਸਕ ਫੋਰਸ ਵੀ ਬਣਾਈ ਹੈਗੀ ਆ ਵਰਲਡ ਕੱਪ ਦੇ ਲਈ ਜਿਸ ਨੂੰ ਉਹ ਖੁਦ ਚੇਅਰ ਕਰਦੇ ਹੈਗੇ ਆ ਪੀਸ ਪ੍ਰਾਈਸ ਵੀ ਉਹਨਾਂ ਨੇ ਐਕਸੈਪਟ ਕੀਤਾ ਹੈਗਾ ਫੀਫਾ ਦਾ ਦਸੰਬਰ ਮਹੀਨੇ ਦੇ ਵਿੱਚ ਪਰ ਫੈਡਰਲ ਗਵਰਨਮੈਂਟ ਨੇ ਪਬਲਿਕ ਹੈਲਥ ਦੇ ਉੱਤੇ ਸਪੈਂਡ ਕਰਨ ਲਈ ਹਜੇ ਤੱਕ ਜਿਹੜਾ ਕੋਈ ਮਨੀ ਆ ਉਹ ਨਹੀਂ ਸਪੈਂਡ ਕੀਤਾ ਹੈਗਾ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ ਤੇ ਬਾਕੀ ਜਿਹੜਾ ਫੀਫਾ ਵਰਲਡ ਕੱਪ ਆ ਜਲਦੀ ਜਿਹੜਾ ਉਹ ਸ਼ੁਰੂ ਹੋ ਜਾਣਾ ਆ। ਟਿਕਟਾਂ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਬੜਾ ਘਮਸਾਨ ਆ ਵੀ ਮਹਿੰਗਾ ਬਹੁਤ ਆ ਕੰਮ ਸੌਦਾ। 11 ਜੂਨ ਨੂੰ ਪਹਿਲਾ ਮੈਚ ਹੋਣਾ ਆ ਮੈਕਸੀਕੋ ਤੇ ਸਾਊਥ ਅਫਰੀਕਾ ਦੇ ਨਾਲ ਉਸਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਆ। ਸੋ ਕਾਫੀ ਲੰਮਾ ਚੌੜਾ 1 ਮਹੀਨਾ ਤਕਰੀਬਨ ਇਹ ਹਰਜੋਤ ਸਿੰਘ ਜੀ ਚੱਲਣਾ ਆ ਟੂਰਨਾਮੈਂਟ 1 ਮਹੀਨਾ ਤੇ 10 ਦਿਨ ਤੇ 19 ਜੁਲਾਈ ਨੂੰ ਫਾਈਨਲ ਮੈਚ ਖੇਡਿਆ ਜਾਊਗਾ। ਸੋ ਦੇਖਦੇ ਹਾਂ ਵੀ ਇਸ ਵਾਰ ਕਿਹੜਾ ਚੈਂਪੀਅਨ ਜਿਹੜਾ ਉਹ ਬਣ ਕੇ ਨਿਕਲਦਾ ਆ। ਮੈਕਸੀਕੋ ਯੂਐਸ ਤੇ ਕੈਨੇਡਾ 3 ਮੁਲਕ ਆਟੋਮੈਟਿਕਲੀ ਕੁਆਲੀਫਾਈ ਕਰ ਜਾਂਦੇ ਹੁੰਦੇ ਆ ਹੋਸਟ ਮੁਲਕ। ਸੋ ਇਹ ਤਿੰਨਾਂ ਮੁਲਕਾਂ ਨੂੰ ਜਿਹੜੀ ਆ ਉਹ ਹੋਸਟ ਕਰਨ ਦੇ ਕਰਕੇ ਜਿਹੜੀ ਖੇਡਣ ਦੇ ਮੈਚ ਖੇਡਣ ਦੇ ਉਹਨਾਂ ਗਰੁੱਪਸ ਦੇ ਵਿੱਚ ਜਿਹੜੇ ਉਹ ਹੋਣਗੇ। ਚਲੋ ਦੇਖਦੇ ਹਾਂ ਕਿਵੇਂ ਬਣਦਾ ਕੀ ਹੁੰਦਾ ਆ। ਇਰਾਨ ਵਾਲੇ ਜਿਹੜੇ ਹਰਜੋਤ ਸਿੰਘ ਜੀ ਡੇਰਾ ਆ ਉਹ ਆਪਣਾ ਹੁਣ ਮੈਕਸੀਕੋ 'ਚ ਲਾਉਣਗੇ। ਅਮਰੀਕਾ ਵਾਲਿਆਂ ਨੇ ਉਹ ਕਹਿੰਦੇ ਵੀ ਖਤਰਾ ਹੈ। ਅਮਰੀਕਾ ਵਾਲਿਆਂ ਨੇ ਵੀ ਕੋਈ ਬੜੀ ਹੱਥ ਪੱਲਾ ਜਿਹੜਾ ਉਸ ਚੀਜ਼ 'ਚ ਨਹੀਂ ਸੀ ਫੜਾਇਆ। ਉਹਨਾਂ ਦੀ ਟੀਮ ਵੀ ਜਿਹੜੀ ਆ ਉਹ ਹੁਣ ਮੈਕਸੀਕੋ ਨੂੰ ਜਿਹੜੀ ਉਹ ਪਹੁੰਚੂਗੀ। ਸੋ ਲੈਟਸ ਸੀ ਕੀ ਹੁੰਦਾ ਤੇ ਸਾਰੇ ਖਿਡਾਰੀਆਂ ਨੂੰ ਆਪਾਂ ਸ਼ੁਭ ਇਛਾਵਾਂ ਜਿਹੜੀਆਂ ਉਹ ਦਿੰਦੇ ਆ ਵੀ ਵਧੀਆ ਗੇਮਾਂ ਹੋਣ ਤੇ ਸ਼ਾਨਦਾਰ ਮੈਚ ਜਿਹੜੇ ਉਹ ਲੋਕਾਂ ਨੂੰ ਦੇਖਣ ਨੂੰ ਜਿਹੜੇ ਉਹ ਜ਼ਰੂਰ ਮਿਲਣ। ਫੀਫਾ ਵਰਲਡ ਕੱਪ ਹੋਣਾ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਚਿੰਤਾ ਦੇ ਵਿੱਚ ਆ ਵੀ ਯੂਐਸ ਹਜੇ ਵੀ ਅਨਪ੍ਰੀਪੇਅਰਡ ਹੈਗਾ ਪੋਟੈਂਸ਼ੀਅਲ ਹੈਲਥ ਆਊਟਬ੍ਰੇਕ ਦੇ ਲਈ ਜੇ ਵਰਲਡ ਕੱਪ 'ਚ ਫੈਡਰਲ ਗਵਰਨਮੈਂਟ ਨੇ 625 ਮਿਲੀਅਨ ਡਾਲਰ ਜਿਹੜੇ ਆ ਵਰਲਡ ਕੱਪ ਸਿਕਿਉਰਿਟੀ ਦੇ ਉੱਤੇ ਦਿੱਤੇ ਆ ਤੇ ਕੋਈ ਵੀ ਉਹਦੇ ਚੋਂ ਪਬਲਿਕ ਹੈਲਥ ਤੇ ਨਹੀਂ ਗਿਆ ਤੇ ਕੁਝ ਦਿਨ ਹੀ ਜਿਹੜੇ ਰਹਿ ਗਏ ਆ ਇਸ ਟੂਰਨਾਮੈਂਟ ਦੇ ਵਿੱਚ ਹੋਣ ਨੂੰ ਸੋ ਇਹ ਅੱਜ ਇੱਕ ਬਹੁਤ ਮੇਜਰ ਨਿਊਜ਼ ਆਊਟਲੈਟ ਆ ਉਹ ਰਿਪੋਰਟ ਕਰ ਰਿਹਾ ਹੈਗਾ 5 ਮਿਲੀਅਨ ਟਿਕਟਸ ਆਲਰੇਡੀ ਵਿਕ ਚੁੱਕੀਆਂ ਹੈਗੀਆਂ ਅਕ੍ਰੋਸ 3 ਕੰਟਰੀਜ਼ ਦੇ ਵਿੱਚ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਤੇ 16 ਸ਼ਹਿਰਾਂ ਦੇ ਵਿੱਚ 39 ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਚੱਲਣਾ ਹੈਗਾ ਤੇ ਕਹਿੰਦੇ 3.4 ਮਿਲੀਅਨ ਲੋਕ 2022 ਦਾ ਜਿਹੜਾ ਵਰਲਡ ਕੱਪ ਹੋਇਆ ਸੀ ਉਦੋਂ ਉਹਨਾਂ ਨੇ ਅਟੈਂਡ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਹੁਣੀ ਚੈਂਪੀਅਨ ਸਮਝ ਰਹੇ ਆ ਕਹਿੰਦੇ ਵੀ ਅਸੀਂ ਹੋਸਟ ਕਰ ਰਹੇ ਆ ਤੇ ਉਹਨਾਂ ਨੇ ਇੱਕ ਵਾਈਟ ਹਾਊਸ ਦੀ ਟਾਸਕ ਫੋਰਸ ਵੀ ਬਣਾਈ ਹੈਗੀ ਆ ਵਰਲਡ ਕੱਪ ਦੇ ਲਈ ਜਿਸ ਨੂੰ ਉਹ ਖੁਦ ਚੇਅਰ ਕਰਦੇ ਹੈਗੇ ਆ ਪੀਸ ਪ੍ਰਾਈਸ ਵੀ ਉਹਨਾਂ ਨੇ ਐਕਸੈਪਟ ਕੀਤਾ ਹੈਗਾ ਫੀਫਾ ਦਾ ਦਸੰਬਰ ਮਹੀਨੇ ਦੇ ਵਿੱਚ ਪਰ ਫੈਡਰਲ ਗਵਰਨਮੈਂਟ ਨੇ ਪਬਲਿਕ ਹੈਲਥ ਦੇ ਉੱਤੇ ਸਪੈਂਡ ਕਰਨ ਲਈ ਹਜੇ ਤੱਕ ਜਿਹੜਾ ਕੋਈ ਮਨੀ ਆ ਉਹ ਨਹੀਂ ਸਪੈਂਡ ਕੀਤਾ ਹੈਗਾ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ ਤੇ ਬਾਕੀ ਜਿਹੜਾ ਫੀਫਾ ਵਰਲਡ ਕੱਪ ਆ ਜਲਦੀ ਜਿਹੜਾ ਉਹ ਸ਼ੁਰੂ ਹੋ ਜਾਣਾ ਆ। ਟਿਕਟਾਂ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਬੜਾ ਘਮਸਾਨ ਆ ਵੀ ਮਹਿੰਗਾ ਬਹੁਤ ਆ ਕੰਮ ਸੌਦਾ। 11 ਜੂਨ ਨੂੰ ਪਹਿਲਾ ਮੈਚ ਹੋਣਾ ਆ ਮੈਕਸੀਕੋ ਤੇ ਸਾਊਥ ਅਫਰੀਕਾ ਦੇ ਨਾਲ ਉਸਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਆ। ਸੋ ਕਾਫੀ ਲੰਮਾ ਚੌੜਾ 1 ਮਹੀਨਾ ਤਕਰੀਬਨ ਇਹ ਹਰਜੋਤ ਸਿੰਘ ਜੀ ਚੱਲਣਾ ਆ ਟੂਰਨਾਮੈਂਟ 1 ਮਹੀਨਾ ਤੇ 10 ਦਿਨ
ਤੇ 19 ਜੁਲਾਈ ਨੂੰ ਫਾਈਨਲ ਮੈਚ ਖੇਡਿਆ ਜਾਊਗਾ। ਸੋ ਦੇਖਦੇ ਹਾਂ ਵੀ ਇਸ ਵਾਰ ਕਿਹੜਾ ਚੈਂਪੀਅਨ ਜਿਹੜਾ ਉਹ ਬਣ ਕੇ ਨਿਕਲਦਾ ਆ। ਮੈਕਸੀਕੋ, ਯੂਐਸ ਤੇ ਕੈਨੇਡਾ 3 ਮੁਲਕ ਆਟੋਮੈਟਿਕਲੀ ਕੁਆਲੀਫਾਈ ਕਰ ਜਾਂਦੇ ਹੁੰਦੇ ਆ, ਹੋਸਟ ਮੁਲਕ। ਸੋ ਇਹ ਤਿੰਨਾਂ ਮੁਲਕਾਂ ਨੂੰ ਜਿਹੜੀ ਆ ਉਹ ਹੋਸਟ ਕਰਨ ਦੇ ਕਰਕੇ ਜਿਹੜੀ ਖੇਡਣ ਦੇ ਮੈਚ ਖੇਡਣ ਦੇ ਉਹਨਾਂ ਗਰੁੱਪਸ ਦੇ ਵਿੱਚ ਜਿਹੜੇ ਉਹ ਹੋਣਗੇ। ਚਲੋ ਦੇਖਦੇ ਹਾਂ ਕਿਵੇਂ ਬਣਦਾ, ਕੀ ਹੁੰਦਾ ਆ। ਈਰਾਨ ਵਾਲੇ ਜਿਹੜੇ ਹਰਜੋਤ ਸਿੰਘ ਜੀ ਡੇਰਾ ਆ ਉਹ ਆਪਣਾ ਹੁਣ ਮੈਕਸੀਕੋ ਚ ਲਾਉਣਗੇ। ਅਮਰੀਕਾ ਵਾਲਿਆਂ ਨੇ ਉਹ ਕਹਿੰਦੇ ਵੀ ਖਤਰਾ ਹੈ। ਅਮਰੀਕਾ ਵਾਲਿਆਂ ਨੇ ਵੀ ਕੋਈ ਬੜੀ ਹੱਥ ਪੱਲਾ ਜਿਹੜਾ ਉਸ ਚੀਜ਼ 'ਚ ਨਹੀਂ ਸੀ ਫੜਾਇਆ। ਉਹਨਾਂ ਦੀ ਟੀਮ ਵੀ ਜਿਹੜੀ ਆ ਉਹ ਹੁਣ ਮੈਕਸੀਕੋ ਨੂੰ ਜਿਹੜੀ ਉਹ ਪਹੁੰਚੂਗੀ। ਸੋ ਲੈਟਸ ਸੀ ਕੀ ਹੁੰਦਾ, ਤੇ ਸਾਰੇ ਖਿਡਾਰੀਆਂ ਨੂੰ ਆਪਾਂ ਸ਼ੁਭ ਇੱਛਾਵਾਂ ਜਿਹੜੀਆਂ ਉਹ ਦਿੰਦੇ ਆ ਵੀ ਵਧੀਆ ਗੇਮਾਂ ਹੋਣ ਤੇ ਸ਼ਾਨਦਾਰ ਮੈਚ ਜਿਹੜੇ ਉਹ ਲੋਕਾਂ ਨੂੰ ਦੇਖਣ ਨੂੰ ਜਿਹੜੇ ਉਹ ਜ਼ਰੂਰ ਮਿਲਣ।